ਕਾਫੀ ਦਿਨ ਤੋਂ ਨਾ ਇੱਕ ਵੀਡੀਓ ਚੱਲ ਰਹੀ ਹੈ ਜਿਹੜੀ ਇਸ਼ਾਂਤ ਵਰਮੇ ਦੀ ਚੱਲ ਰਹੀ ਹੈ ਕਿ ਸਾਨੂੰ ਜੀ ਅਸੀਂ 31 ਬੰਦੇ ਬੰਬ ਬਣਨ ਲਈ ਤਿਆਰ ਆ, ਸਾਨੂੰ ਪਾਕਿਸਤਾਨ ਹੈਲੀਕਾਪਟਰਾਂ ਹੀ ਸੁੱਟਿਆ ਜਾਵੇ ਤਾਂ ਅਸੀਂ ਫਲਾਣਾ ਤਬਾਹ ਕਰਦੇ ਟਿੰਗਦਾ ਕਰਦੇ ਹਾਂ। ਮੈਂ ਉਹਨੂੰ ਕਹਿਣਾ ਚਾਹੁੰਦਾ ਵੀ ਸੱਜਣਾ, ਉਹ ਵੀ ਉਧਰ ਮਾਵਾਂ ਦੇ ਪੁੱਤ ਛੀ ਵਰਗੇ ਜਵਾਨ ਆ, ਠੀਕ ਆ। ਹੱਥ ਆ ਗਏ ਨਾ ਤੁਸੀਂ ਉਹਨਾਂ ਦੇ ਪੁੱਤ ਚੱਡੇ ਪਾੜ ਦੇਣਗੇ, ਚੱਡੇ, ਠੀਕ ਆ। ਤੇ ਤੁਹਾਡੀ ਦੇ ਕਾਤ ਇਹ ਆ ਬਾਂਦਰ ਸੈਨਾ ਪੁੱਠੇ ਕੰਮ ਲੱਕੀ ਨਾਲ ਜਰਾਬਾਂ ਚਮਚੇ ਨਾਲ ਰਾਮਾਂ ਦਾ ਤੁਹਾਡੀ ਭੈਣ ਨੂੰ। ਜਿੱਥੇ ਬਾਬੇ ਜਨਮ ਲਿਆ ਕਰਾਂ ਸਜਦਾ ਉਸ ਸਥਾਨ ਨੂੰ, ਮੈਂ ਮੁਰਦਾਬਾਦ ਨਹੀਂ ਕਹਿ ਸਕਦਾ ਕਦੇ ਵੀ ਪਾਕਿਸਤਾਨ ਨੂੰ। ਮੇਰੀ ਸਪੈਸ਼ਲੀ ਜਿਹੜੀ ਅਪੀਲ ਆ ਉਹ ਫੌਜੀ ਵੀਰਾਂ ਨੂੰ ਆ, ਜਿਹੜੇ ਸਿੱਖ ਮੇਰੇ ਫੌਜੀ ਵੀਰ ਆ। ਮੈਂ ਉਹਨਾਂ ਨੂੰ ਇੱਕ ਗੱਲ ਹੀ ਕਹਿਣਾ ਕਿ ਵੀਰੋ, ਇਹਨਾਂ ਨੇ ਸਾਨੂੰ ਬਹੁਤ, ਹਿੰਦੁਸਤਾਨ ਦੀ ਗੌਰਮੈਂਟ ਨੇ ਬਹੁਤ ਯੂਜ਼ ਕੀਤਾ, ਬੜਾ ਬੇਵਕੂਫ ਬਣਾ ਲਿਆ। ਤੁਸੀਂ ਤਾਂ ਆਪ ਭਲੀ ਭਾਂਤ ਕਸ਼ਮੀਰ ਦੇ ਵਿੱਚ ਰਹਿੰਦੇ ਹੋ, ਤੁਹਾਨੂੰ ਤੁਹਾਡੇ ਤੋਂ ਵੱਧ ਕੋਈ ਨਹੀਂ ਜਾਣਦਾ। ਤੁਹਾਨੂੰ ਪਤਾ ਕਿ ਕਸ਼ਮੀਰੀਆਂ ਤੇ ਕਿੰਨਾ ਕੁ ਜ਼ੁਲਮ ਕੀਤਾ ਇੰਡੀਅਨ ਗੌਰਮੈਂਟ ਨੇ, ਤੁਹਾਨੂੰ ਪਤਾ ਵੀਰੋ। ਆਪਣੇ ਜ਼ਮੀਰ ਤੇ ਹੱਥ ਰੱਖ ਕੇ ਕਿਹਾ, ਤੁਸੀਂ 10ਵੀਂ ਪਚਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ, ਝੂਠ ਨਾ ਬੋਲਿਓ। ਤੁਸੀਂ ਆਪਣੇ ਜ਼ਮੀਰ ਤੇ ਹੱਥ ਰੱਖ ਕੇ ਕਿਹਾ ਕਿ ਕੀ ਤੁਸੀਂ ਆਪਣੀ ਅੱਖਾਂ ਨਾਲ ਉੱਥੇ ਜ਼ੁਲਮ ਹੁੰਦਾ ਨਹੀਂ ਦੇਖਿਆ? ਵੱਖਰੀ ਗੱਲ ਆ, ਤੁਸੀਂ ਨੌਕਰੀਆਂ ਦੇ ਬੱਝੇ ਹੋ, ਤੁਹਾਨੂੰ ਘਰ-ਬਾਰ ਦੇ ਬੱਝੇ ਹੋ, ਤੁਹਾਡੇ ਉੱਤੋਂ ਆਰਡਰ ਆਉਂਦੇ ਨੇ, ਤੁਹਾਡੇ ਵੱਸ ਦੀ ਗੱਲ ਨਹੀਂ। ਬਟ ਆਪਣੇ ਜ਼ਮੀਰ ਨੇ ਹੱਥ ਰੱਖ ਕੇ ਵੇਖੋ, ਕਿਉਂਕਿ ਆ ਜੋ ਹੋਣ ਦਿਆ, ਅਸੀਂ ਪਾਕਿਸਤਾਨ ਨੂੰ 2 ਘੰਟੇ ਖੋਲ ਦੋ, ਅਸੀਂ ਪਾਕਿਸਤਾਨ ਅੱਗੇ ਚੂੜੀਆਂ ਨਹੀਂ ਪਾ ਕੇ ਬੈਠਾ, ਇਦਾਂ ਦੀ ਗੱਲ ਨਾ ਕਰੋ। ਤੁਸੀਂ ਸਾਰੇ ਇਹ ਸੋਚੋ ਕਿ ਹੈ ਇਹਦੇ ਪਿੱਛੇ ਕੌਣ ਆ, ਤੇ ਇਹਦੇ ਪਿੱਛੇ ਇੱਕੋ ਹੀ ਇੱਕ ਆ, ਮੋਦੀ, ਹਿੰਦੁਸਤਾਨ ਦੀ ਗੌਰਮੈਂਟ, ਜਿਹੜੀ ਇਹ ਸਾਰਾ ਕੁਝ ਕਰਾਉਂਦਾ ਹੀ ਆ। ਸਾਰੀਆਂ ਏਜੰਸੀਆਂ ਦਾ ਕੰਮ ਹੈ, ਹੋਰ ਕਿਸੇ ਦਾ ਕੰਮ ਨਹੀਂਗਾ। ਇਹ